ਕੀ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਆਈ ਬਿੱਲ ਦੀ? ਤੁਸੀਂ ਕਮਲੇ ਆ ਇੱਥੇ ਜਿਹੜੇ ਇੰਨੇ ਜਾਣੇ ਆ ਗਏ ਵਿਚਾਰੇ ਆ ਕੇ ਤੁਹਾਨੂੰ ਮੂਰਖ ਕਹਿ ਕੇ ਆਪਣੀ ਗੱਲ ਜਿਹੜੀ ਉਹ ਪਗਾ ਕੇ ਜੇ ਉਹ ਕਰ ਗਿਆ ਤਾਂ ਫਿਰ ਇਹਦਾ ਫਾਇਦਾ ਕੀ ਹੋਇਆ? ਸਾਰਿਆਂ ਦੇ ਬੰਦ ਹੋ ਗਏ ਤੇ ਕਿੱਥੇ ਜਾਣਾ ਆਪਾਂ? ਕਿੱਥੇ ਜੌਬ ਕਰੂੰਗੇ? ਕਿਹੜੀ ਕਾਰਪੋਰੇਸ਼ਨ 'ਚ ਕਰੂੰਗੇ? 7-11 ਵਾਲੇ ਮੁੰਡਿਆਂ ਦੇ ਉਹਨੂੰ ਫੈਂਟਾ ਚਾੜਿਆ। ਉਹ ਫਿਰ ਕਹਿੰਦੇ ਜੀ ਉਹ ਮੋਡੈਸਟੋ ਬੀ ਵਰਗੇ ਲਿਖਦੇ ਆ ਵੀ ਨਹੀਂ ਜੀ ਇਹਨੂੰ ਕੁੱਟਣਾ ਨਹੀਂ ਸੀ ਚਾਹੀਦਾ, ਨਾ ਹੋਰ ਉਹਦੀ ਆਰਤੀ ਕਰਨੀ ਸੀ। ਉੱਥੇ ਕੀ ਉਹਦਾ ਕਰਨਾ ਸੀਗਾ ਉਹਦੇ ਵਿੱਚ? ਡੇਵਿਡ ਕੋਟੇਜ਼ੀ ਦੀ ਉਸ ਗੱਲ ਤੇ ਨਾ ਜਾਇਓ, ਤੁਹਾਨੂੰ ਕਨਸਪੀਰੇਸੀ ਥਿਊਰਿਸਟ ਬਣਾ ਕੇ ਚੱਲਾ ਸੀ। SB 553 ਚਾਹੀਦਾ ਕਿ ਨਹੀਂ? ਯੈਸ ਔਰ ਨੋ? SB 553 ਆਪਣੇ ਵਿੱਚ ਡੇਵ ਕੋਟੇਜ਼ੀ ਆ ਕੇ ਗਿਆ, ਤੁਹਾਡੀਆਂ ਸਾਰੀਆਂ ਗੱਲਾਂ ਨੂੰ ਉਹ ਕਨਸਪੀਰੇਸੀ ਥਿਊਰੀ ਕਹਿ ਰਿਹਾ। ਕਹਿੰਦੇ ਵੀ ਮੈਂ ਤੁਹਾਨੂੰ ਸਮਝਾਉਣਾ ਹੈ ਕੀ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਆਈ ਬਿੱਲ ਦੀ? ਤੁਸੀਂ ਕਮਲੇ ਆ ਇੱਥੇ ਜਿਹੜੇ ਇੰਨੇ ਜਾਣੇ ਆ ਗਏ? ਕੀ ਤੁਸੀਂ ਚਾਹੁੰਦੇ ਆ ਵੀ SB 553 ਜਿਹੜਾ ਉਹ ਪਾਸ ਹੋਵੇ? ਤੁਹਾਨੂੰ ਕੁਝ ਸਮਝ ਆਈ ਹੈ ਤਾਂ ਹੀ ਤੁਸੀਂ ਇੱਥੇ ਆਏ ਆ। ਹੁਣ ਦੇਖੋ ਅੱਜ ਆਪਾਂ ਇੱਥੇ ਆਏ ਆ, ਕੁਛ ਕੁ ਅੱਗੇ ਆ ਕੁਛ ਕੁ ਪਿੱਛੇ ਆ। ਭਾਈ ਇਹ ਲੰਬੀ ਲੜਾਈ ਆ, ਆਪਾਂ ਇਕੱਠੇ ਹੋ ਕੇ ਚੱਲੀਏ ਅੱਗੇ ਹੋ ਕੇ, ਨਹੀਂ ਤਾਂ ਇਹ ਗੱਲ ਫਿਰ ਉੱਦਾਂ ਦੀ ਉੱਦਾਂ ਹੀ ਹੋ ਜਾਣੀ ਆ। ਵਿਚਾਰੇ ਆ ਕੇ ਤੁਹਾਨੂੰ ਮੂਰਖ ਕਹਿ ਕੇ ਆਪਣੀ ਗੱਲ ਜਿਹੜੀ ਉਹ ਪਗਾ ਕੇ ਜੇ ਉਹ ਕਰ ਗਿਆ ਤਾਂ ਫਿਰ ਇਹਦਾ ਫਾਇਦਾ ਕੀ ਹੋਇਆ? ਸੋ ਇਹਦੇ ਉੱਤੇ ਅਸੀਂ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਬਾਰ-ਬਾਰ ਦੱਸਦੇ ਰਵਾਂਗੇ ਕੀ ਇਹਦੇ ਉੱਤੇ ਚੱਲ ਰਿਹਾ ਆ, ਕੀ ਹੈਗਾ ਆ। ਹੁਣ ਜਸਕਰਨ ਭਾਜੀ ਨੇ ਕਿਹਾ ਟਰਾਂਸਪੇਰੈਂਸੀ ਪੂਰੀ ਰੱਖਾਂਗੇ, ਨਹੀਂ ਹੋਊਗੀ ਤਾਂ ਅਸੀਂ ਲੈ ਕੇ ਆਵਾਂਗੇ। ਇਹ ਸਾਡੇ ਵੱਲੋਂ ਤੁਹਾਡੇ ਲਈ ਆ। ਆਪਣਾ ਜਿਹੜਾ ਪਲੇਟਫਾਰਮ ਆ ਉਹ ਇਹੀ ਆ ਵੀ ਆਪਣੀ ਕਮਿਊਨਿਟੀ ਦਾ ਭਾਈਚਾਰੇ ਦਾ ਫਾਇਦਾ ਹੋਵੇ, ਨੁਕਸਾਨ ਨਾ ਹੋਵੇ। 70 ਤੋਂ 80% ਇੰਪਲੋਈ ਸਮਾਲ ਬਿਜ਼ਨਸ ਓਨਰ ਜਿਹੜੇ ਆ ਉਹ ਅਮਰੀਕਾ 'ਚ ਲੈ ਕੇ ਆਉਂਦੇ ਆ। ਸਾਰਿਆਂ ਦੇ ਬੰਦ ਹੋ ਗਏ ਤੇ ਕਿੱਥੇ ਜਾਣਾ ਆਪਾਂ? ਕਿੱਥੇ ਜੌਬ ਕਰੂੰਗੇ? ਕਿਹੜੀ ਕਾਰਪੋਰੇਸ਼ਨ 'ਚ ਕਰੂੰਗੇ? ਅਗਲੇ ਤਾਂ ਕੁਛ ਕਰਦੇ ਨਹੀਂ। ਅੱਜ ਸੀਗੀ ਬਲੋ ਟਾਰਚ ਦੇ ਨਾਲ ਅਗਲਾ ਅੱਗ ਲਾ ਕੇ ਸਮਾਨ ਚੋਰੀ ਕਰਕੇ ਲੈ ਗਿਆ, ਨਾ ਉਹਨੂੰ ਤੁਸੀਂ ਰੋਕ ਸਕਦੇ, ਨਾ ਤੁਸੀਂ ਉਹਦੇ ਨਾਲ ਲੜ ਸਕਦੇ। 7-11 ਵਾਲੇ ਮੁੰਡਿਆਂ ਦੇ ਉਹਨੂੰ ਫੈਂਟਾ ਚਾੜਿਆ। ਉਹ ਫਿਰ ਕਹਿੰਦੇ ਜੀ ਉਹ ਮੋਡੈਸਟੋ ਬੀ ਵਰਗੇ ਲਿਖਦੇ ਆ ਵੀ ਨਹੀਂ ਜੀ ਇਹਨੂੰ ਕੁੱਟਣਾ ਨਹੀਂ ਸੀ ਚਾਹੀਦਾ, ਨਾ ਹੋਰ ਉਹਦੀ ਆਰਤੀ ਕਰਨੀ ਸੀ। ਉੱਥੇ ਕੀ ਉਹਦਾ ਕਰਨਾ ਸੀਗਾ ਉਹਦੇ ਵਿੱਚ? ਹੁਣ ਤੁਸੀਂ ਆਪ ਸੋਚੋ ਵੀ ਇਹ ਕਿੱਧਰ ਨੂੰ ਜਿਹੜੀ ਇਹ ਗੱਲ ਜਾ ਰਹੀ ਆ। ਦੇਖੋ ਐਜ਼ ਏ ਮੀਡੀਆ ਅਸੀਂ ਪਲੇਟਫਾਰਮ ਦਿੰਦੇ ਆ, ਤੁਸੀਂ ਆਏ ਸਾਰਿਆਂ ਨੇ ਇੰਨੇ ਚਿਰ ਦੀ ਜਿਹੜੀ ਆਵਾਜ਼ ਦਿੱਤੀ ਆ, ਗੱਲ ਕੀਤੀ ਆ, ਤੇ ਅੱਜ ਇੱਥੇ ਜਿਹੜਾ ਭਰਵਾਂ ਇਕੱਠ ਆ ਜਿਹੜਾ ਕਿ ਸੈਂਕੜਿਆਂ ਦੇ ਵਿੱਚ ਆ, 1000 ਤੱਕ ਜਿਹੜਾ ਬੰਦਾ ਹੈ ਉਹ ਇੱਥੇ ਇਕੱਠਾ ਆ। ਸੋ ਇਹ ਬਹੁਤ ਵੱਡੀ ਜਿਹੜੀ ਅੱਜ ਇੱਕ ਗੱਲ ਹੋਈ ਆ ਪੰਜਾਬੀ ਰੀਟੇਲ ਇੰਡਸਟਰੀ ਦੇ ਵਿੱਚ। ਇੱਥੋਂ ਇਹ ਪਤਾ ਲੱਗਦਾ ਲੀਡ ਕਰਦੇ ਆ, ਉਹ ਸਮਝਦੇ ਆ, ਉਹ ਸਿਆਣੇ ਆ ਤੇ ਉਹ ਅੱਗੇ ਨੂੰ ਵੱਧ ਰਹੇ ਆ। ਡੇਵਿਡ ਕੋਟੇਜ਼ੀ ਦੀ ਉਸ ਗੱਲ ਤੇ ਨਾ ਜਾਇਓ, ਤੁਹਾਨੂੰ ਕਨਸਪੀਰੇਸੀ ਥਿਊਰਿਸਟ ਬਣਾ ਕੇ ਚੱਲਾ ਸੀ। ਉਹਨਾਂ ਦੇ ਨਾਲ ਜਿਹੜੀ ਭੈਣ ਜੀ ਆਏ ਸੀਗੇ ਉਹ ਐਲਗਰੋਵ ਦੇ ਮੇਅਰ ਆ, ਉਹ ਕਹਿੰਦੇ ਜੀ ਐਜੂਕੇਟ ਕਰਨਗੇ। ਐਜੂਕੇਟ ਕੀ ਕਰਨਾ? ਹੁਣ ਇੱਥੇ ਪੜ੍ਹਾਈ ਕਰੀ ਜਾਣੀ ਆ। ਕੀ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਆਉਂਦੀ? ਇੰਨੇ ਜਾਣੇ ਨੂੰ ਤੁਸੀਂ ਜਿਹੜਾ ਜੌਬ ਤੇ ਰੱਖਿਆ ਆ, ਹਰ ਇੱਕ ਨੂੰ ਸਮਝ ਆ ਕੀ ਹੋ ਰਿਹਾ ਆ। ਸੋ ਤੁਸੀਂ ਸਾਰੇ ਜਾਣੇ ਆਏ ਆ, ਧੰਨਵਾਦ ਆ ਤੁਹਾਡਾ। ਜਸਕਰਨ ਭਾਜੀ, ਆਪਕਾ ਵਾਲੇ ਹੋਰ ਜਿੰਨੀਆਂ ਵੀ ਆਰਗੇਨਾਈਜੇਸ਼ਨ ਜਿੱਥੋਂ ਵੀ ਆ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਜਦੋਂ ਵੀ ਕੋਈ ਵੀ ਹੋਰ ਜੇ ਤੁਸੀਂ ਇੱਦਾਂ ਦਾ ਇਕੱਠ ਕਰਨਾ, ਕਿਸੇ ਨੇ ਆਪਣੇ ਸ਼ਹਿਰ 'ਚ ਕਰਨਾ, ਲੋਕਲ ਕਰਨਾ ਆ, ਪੰਜਾਬੀ ਰੇਡੀਓ USA ਨੂੰ 24 ਘੰਟੇ 7 ਦਿਨ ਜਦੋਂ ਮਰਜ਼ੀ ਜਿਹੜੀ ਉਹ ਤੁਸੀਂ ਕਾਲ ਕਰਿਓ, ਆਪਾਂ ਆਵਾਜ਼ ਤੁਹਾਡੀ ਜਿਹੜੀ ਸਾਰਿਆਂ ਤੱਕ ਪਹੁੰਚਾਵਾਂਗੇ। ਤੇ ਤੁਹਾਡੇ ਸਾਰਿਆਂ ਦਾ ਆਉਣ ਦਾ ਬਹੁਤ-ਬਹੁਤ ਧੰਨਵਾਦ। ਇੱਕ ਵਾਰੀ ਦੱਸ ਦਿਓ ਸਾਰੇ ਜਾਣੇ, SB 553 ਚਾਹੀਦਾ ਕਿ ਨਹੀਂ? ਯੈਸ ਔਰ ਨੋ? SB 553 ਸਟਾਪ SB 553। ਸੋ ਇੱਥੇ ਹੀ ਜਿਹੜਾ ਆ ਹੁਣ ਆਪਾਂ ਸਮਾਪਤੀ ਆ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।